ਮਾਜੂ ਪਹਿਲਵਾਨ ਤੇ ਬਿੱਲੂ ਘੰਟਾ ਘਰੀਆ ਸਮੇਤ ਕਈ ਬਦਮਾਸ਼ਾਂ ਨੂੰ ਅਗਲੇ ਜਾਨ ਅਪਣਾਉਣ ਵਾਲਾ ਬਾਲਾ ਪੀਰੇ ਦਾ ਕੌਣ ਸੀ? ਮਾਜੂ ਨਾਲ ਦੁਸ਼ਮਣੀ ਕਿਵੇਂ ਸ਼ੁਰੂ ਹੋਈ ਤੇ ਉਹਦਾ ਅੰਜਾਮ ਕੀ ਹੋਇਆ? ਜ਼ੈਗਮ ਚੱਠਾ ਨੇ ਕਿਹੜੇ ਸਿਆਸਤਦਾਨ ਤੋਂ ਸੁਪਾਰੀ ਲੈ ਕੇ ਆਪਣੇ ਯਾਰ ਤੇ ਮੋਹਸਨ ਬਾਲਾ ਪੀਰੇ ਦਾ ਨੂੰ ਮਾਰ ਦਿੱਤਾ? ਗੁਜਰਾਂਵਾਲਾ ਦੇ ਇਸ ਦੁਸ਼ਮਣਦਾਰ ਨੇ ਆਪਣੀ ਹਯਾਤੀ ਵਿੱਚ ਕੀ ਕੀਤਾ ਤੇ ਇਹਦਾ ਅੰਜਾਮ ਕੀ ਹੋਇਆ? ਇਹ ਸਭ ਕੁਝ ਅੱਜ ਦੇ ਵਿਲਾਗ ਵਿੱਚ। अस्सलाम वालेकुम नाजरीन, बुलेखा टीवी ਦੇ ਨਾਲ ਮੈਂ ਆ ਆਜ਼ਮ ਤੌਕੀਰ। नाजरीन, पिछले दिनों मैं एक विलाग किया है माजू के उत्ते ते बहुत सारे दोस्तों ने कमेंट्स दे विच आके कहा कि माजू नूं ते मारिया बाला ने पीरे दा ने, लेकिन बाले का अंजाम की होया और बाले की स्टोरी जी वो भी साडे नाल शेयर करो। सो अज मैं बाला पीरे दा जिहदे उत्ते कई फिल्मां भी बनियां और कई होर फिल्मां दे विच एक ते मुकम्मल फिल्म जिहदा नाम ही बाला पीरे दा है, इस तो इलावा भी इहदी हयाती दे उत्ते कई फिल्मां बनियां। ये भलवान सी और बदमाशी लैण नाल किवें आया और दुश्मनदारी इहदी किवें शुरू हुंदी है और इहदी हयाती दा एंड की हुंदा है, अज सारा कुछ मैं तुहाडे नाल शेयर करांगा। नाजरीन, मुहम्मद इकबाल उर्फ बाला पीरे दा जिहदे उत्ते कई फिल्मां जिवें कि मैं दस्सिआ बनियां 10 जून 1942 नूं गुजरांवाला दे इलाका घंटाघर विच पैदा हुंदा है। ਇਹਦੇ ਵਾਲਦ ਦਾ ਨਾਂ ਸੀ ਪੀਰ ਬਖਸ਼ ਔਰ ਪੀਰ ਬਖਸ਼ ਜਿਹੜਾ ਸੀ ਨਾ ਉਹ ਟਰਾਂਸਪੋਰਟ ਦਾ ਕੰਮ ਕਰਦਾ ਸੀ। ਇੱਕ ਉਹਦੀ ਬੱਸ ਸੀ, ਦੋ ਉਹਦੇ ਕੋਲ ਟਰੱਕ ਸਨ। ਤਾਂ ਦੱਸਿਆ ਜਾਂਦਾ ਹੈ ਕਿ ਇੱਕ ਟਰੱਕ ਉਹ ਆਪ ਚਲਾਉਂਦਾ ਸੀ। ਸੋ ਖਾਂਦਾ ਪੀਂਦਾ ਘਰ ਸੀ ਔਰ ਇਹਨਾਂ ਦੀ ਕੌਮ ਜਿਹੜੀ ਹੈ ਉਹ ਅਰਾਈ ਦੱਸੀ ਜਾਂਦੀ ਹੈ। ਬਾਲਾ ਪੀਰੇ ਦਾ ਖਾਂਦੇ ਪੀਂਦੇ ਘਰ ਦੇ ਵਿੱਚ ਜੰਮਿਆ ਵੱਡਾ ਹੋਇਆ ਤੇ ਭਲਵਾਨੀ ਦਾ ਸ਼ੌਕ ਪਿਆ। ਸੋ ਇਹਨੇ ਖਾੜੇ ਜਾਣਾ ਸ਼ੁਰੂ ਕਰਤਾ, ਕਸਰਤ ਕਰਨੀ ਸ਼ੁਰੂ ਕਰ ਦਿੱਤੀ ਔਰ ਪੜ੍ਹਨ ਲਿਖਣ ਵਾਲੇ ਪਾਸੇ ਬਿਲਕੁਲ ਨਹੀਂ ਗਿਆ। तो जिमें जिमें वड्डा हुंदा जा रहा हौली हौली इलाके दे विच चौधराह वल्लों भी इहदा नां शो बनन लग पिया। सो इहने अपने मुहल्ले दे विच डेरेदारी शुरू कर दित्ती, लोगों के फैसले फूसले करने शुरू कर दिते। उस तो बाद माड़ियां दे सिर ते हथ रखदा सी और ये वाहिद दुश्मनदार है जिहड़ा बड़ा नमाजी परहेजगार सी और कई गुनाह जिहड़े अमूमन बदमाश करते हैं वो कोई गुनाह इस बंदे दे जिम्मे नहीं लग्या। इहने जदों डेरेदारी शुरू कर दित्ती है ਤੇ ਲੋਕਾਂ ਦੇ ਫੈਸਲੇ ਕਰਨ ਲੱਗ ਪਿਆ। ਅਗਰ ਕਿਸੇ ਮਾੜੇ ਨਾਲ ਕੋਈ ਜ਼ਿਆਦਤੀ ਹੁੰਦੀ ਤਾਂ ਉਹਦੇ ਨਾਲ ਜਾ ਕੇ ਖਲੋ ਜਾਂਦਾ ਸੀ। ਇਹੀ ਵਜ੍ਹਾ ਬਣਦੀ ਹੈ ਕਿ ਗੁਜਰਾਂਵਾਲੇ ਦਾ ਇੱਕ ਬੜਾ ਮਸ਼ਹੂਰ ਸਿਆਸੀ ਖਾਨਦਾਨ ਜਿਹੜਾ ਬੜੀ ਦੇਰ ਤੋਂ ਸਿਆਸਤ ਵਿੱਚ ਔਰ ਬੜਾ ਉਹਦਾ ਨਾਂ ਹੈ ਸਿਆਸਤ ਦੇ ਵਿੱਚ, ਕਈ ਹਵਾਲਿਆਂ ਨਾਲੋਂ ਬੜਾ ਮਸ਼ਹੂਰ ਹੈ, ਉਹ ਉਸ ਦੀ ਅੱਖ ਵਿੱਚ ਰੜਕਣ ਲੱਗ ਪੈਂਦਾ ਵੇ। ਉਹਨੂੰ ਪਤਾ ਲੱਗ ਜਾਂਦਾ ਕਿ ਇਹ ਮਹੱਲੇ ਦੇ ਵਿੱਚ ਜਿਹੜਾ ਇਹ ਪਹਿਲਵਾਨ ਹੈ ਇਹ ਜਿਵੇਂ ਕਰਕੇ ਟੁਰ ਰਿਹਾ ਔਰ ਲੋਕ ਇਹਦੇ ਆਲੇ ਦੁਆਲੇ ਇਕੱਠੇ ਹੋਣਾ ਸ਼ੁਰੂ ਹੋ ਗਏ ਨੇ। ਅਗਰ ਇਹ ਇੰਜੀ ਦੀ ਡੇਰੇਦਾਰੀ ਚੱਲਦੀ ਰਹੀ ਤਾਂ ਯਕੀਨਨ ਇਹ ਸਿਆਸਤ ਵੀ ਕਰੇਗਾ ਔਰ ਇਹ ਸਾਡੇ ਸਾਹਮਣੇ ਵੀ ਆ ਕੇ ਖਲੋ ਜਾਏਗਾ। ਸੋ ਜਦੋਂ ਇਹ ਉਹਦੀ ਅੱਖ 'ਚ ਰੜਕਣ ਲੱਗ ਪੈਂਦਾ ਹੈ ਤੇ ਉਹ ਖਾਨਦਾਨ ਜਿਹੜਾ ਹੈਗਾ ਸਿਆਸੀ ਖਾਨਦਾਨ ਇਹਦਾ ਮੱਕੂ ਠੱਪਣ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ ਹੈ। ਫਿਰ ਜਨਾਬੇ ਲਈ ਹੁੰਦਾ ਹੈ ਵੇ ਕਿ ਸਿਆਸੀ ਲੋਕ ਬੜੇ ਸਿਆਣੇ ਹੁੰਦੇ ਨੇ, ਉਹ ਕਦੀ ਕਿਸੇ ਨਾਲ ਡਾਇਰੈਕਟ ਨਹੀਂ ਲੜੇ। ਉਹ ਹਮੇਸ਼ਾ जिन्ने भी काम कराते हैं वो किसी को काम कराते हैं, आप डायरैक्ट काम नहीं करते, आप साइड पर खलो के तमाशा वेखते हैं और बाज़ औकात जिहदे नाल ज़्यादती हो रही होंदी है वो हमदर्द बन के जा रहे होंगे, हालांकि वो ज़्यादती है आप करा रहे होंगे। खैर उस खानदान ने की किया कि उस ही इलाके दे विचों घंटाघर का इलाका जिहड़ा है, जिवें कि सारिਆਂ ਨੂੰ पता है कि घंटाघर के इलाके बड़े बदमाश होए ने। माजू पहलवान उत्थे होया है, बिल्लू घंटा घरिया उत्थे होया है। इस बंदे का नाम सी साईं पहलवान। ਉਹ ਸਾਈਂ ਪਹਿਲਵਾਨ ਦੇ ਜ਼ਿੰਮੇ ਲਾਉਂਦੇ ਨੇ, ਉਹਨੂੰ ਟਾਸਕ ਦਿੰਦੇ ਨੇ ਕਿ ਜਿਹੜਾ ਇਹ ਹੈਗਾ ਨਾ ਬਾਲਾ ਪੀਰੇ ਦਾ, ਇਹਦਾ ਕੁਛ ਕਰ, ਇਹਨੂੰ ਬੇਇੱਜ਼ਤ ਕਰ ਤਾਂ ਕਿ ਇਹਦੀ ਜਿਹੜੀ ਹੈ ਬਣਦੀ ਜਾ ਰਹੀ ਹੈ ਨਾ ਇੱਕ ਹਵਾ ਜਿਹੀ ਇਹ ਖਤਮ ਹੋ ਜਾਏ। ਇੱਕ ਦਿਨ ਉਹ ਸਾਈਂ ਜਿਹੜਾ ਹੈਗਾ ਆਪਣੇ ਕੁਝ ਗੁੰਡਿਆਂ ਨਾਲ ਰਲ ਕੇ ਤੇ ਜਾ ਕੇ ਬਾਲਾ ਪੀਰੇ ਦਾ ਦੇ ਘਰ ਦੇ ਉੱਤੇ ਹਮਲਾ ਕਰ ਦਿੰਦਾ ਹੈ। ਬਾਲਾ ਪੀਰੇ ਦਾ ਘਰ ਸੀ, ਇਹ ਘਰੋਂ ਬਾਹਰ ਨਿਕਲਦਾ ਹੈ, ਭਲਵਾਨ ਆਦਮੀ ਸੀ ਔਰ ਚੰਗਾ ਸਿਹਤਮੰਦ ਸੀ। ਇਹਨੇ ਉਹਨਾਂ ਸਾਰਿਆਂ ਨੂੰ ਚੰਗਾ ਮਾਰਿਆ ਕੁੱਟਿਆ ਔਰ ਨਸਾ ਦਿੱਤਾ ਸਾਰਿਆਂ ਨੂੰ। ਉਹਨਾਂ ਕੋਲ ਇੱਕ ਗਨ ਵੀ ਸੀ, ਇਹਨੇ ਗਨ ਵੀ ਖੋਹ ਲਈ ਉਹਨਾਂ ਕੋਲੋਂ। ਖੈਰ ਉਹ ਨਸ ਜਾਂਦੇ ਨੇ। ਇਹ ਪਹਿਲਾ ਵਾਕਿਆ ਹੁੰਦਾ ਹੈ ਬਾਲੇ ਦਾ ਬਕਾਇਦਾ ਲੜਾਈ ਝਗੜੇ ਦਾ ਕਿਸੇ ਨਾਲ। ਹੁਣ ਜਦੋਂ ਇਹ ਲੜਾਈ ਝਗੜਾ ਹੁੰਦਾ ਵੇ ਤੇ ਚੌਂਕੇ ਸਾਈਂ ਪਹਿਲਵਾਨ ਜਿਹੜਾ ਹੈਗਾ ਉਹ ਵੀ ਉਸੇ ਦਾ ਇਲਾਕੇ ਦਾ ਹੀ ਰਹਿਣ ਵਾਲਾ ਸੀ। ਸੋ ਇਲਾਕੇ ਦੇ ਜਿਹੜੇ ਵਡੇਰੇ ਨਾ ਵੱਡੇ ਲੋਕ ਉਹ ਵਿੱਚ ਪੈਂਦੇ ਨੇ ਤੇ ਵਿੱਚ ਪੈ ਕੇ ਸੁਲ੍ਹਾ ਕਰਾਉਂਦੇ ਨੇ ਔਰ ਬਾਲਾ ਉਹਨੂੰ ਪੁੱਛਦਾ ਵੀ ਤੇਰਾ ਮੇਰਾ ਝਗੜਾ ਕੋਈ ਨਹੀਂ, ਲੈਣ ਦੇਣ ਕੋਈ ਨਹੀਂ ਹੈ, ਤੂੰ ਮੇਰੇ ਉੱਤੇ ਹਮਲਾ ਕਿਉਂ ਕੀਤਾ, ਇਹਦੀ ਵਜ੍ਹਾ ਕੀ ਬਣੀ ਹੈ? ਤੇ ਉਹਨੇ ਦੱਸ ਦਿੱਤਾ ਕਿ ਫਲਾਂ ਸਿਆਸੀ ਖਾਨਦਾਨ ਜਿਹੜਾ ਹੈਗਾ ਉਹਨਾਂ ਮੈਨੂੰ ਟਾਸਕ ਦਿੱਤਾ ਸੀ, ਉਹਨਾਂ ਮੈਨੂੰ ਪੈਸੇ ਦਿੱਤੇ ਸਨ ਔਰ ਇਹ ਗਨ ਜਿਹੜੀ ਤੇਰੇ ਕੋਲ ਉਦੋਂ ਦੀ ਤੂੰ ਰੱਖ ਲਈ ਹੈ ਕਲਾਸ਼ਨਕੋਫ, ਇਹ ਵੀ ਉਹਨਾਂ ਹੀ ਦਿੱਤੀ ਸੀ। ਸੋ ਮੇਰਾ ਆਪਣਾ ਤਾਂ ਤੇਰੇ ਨਾਲ ਝਗੜਾ ਕੋਈ ਨਹੀਂ। ਖੈਰ ਗੱਲ ਆਈ ਗਈ ਹੋ ਜਾਂਦੀ ਹੈ, ਕੰਮ ਖਤਮ ਹੋ ਜਾਂਦਾ ਹੈ। ਕੁਝ ਮਹੀਨੇ 3 ਜਾਂ 4 ਮਹੀਨੇ ਮਗਰੋਂ ਬਾਲਾ ਪੀਰੇ ਦਾ ਗੁਜਰਾਂਵਾਲਾ ਦੇ ਵਿੱਚ 3 ਮਰਜ਼ਈਆਂ ਨੂੰ ਮਾਰ ਦਿੰਦਾ ਹੈ ਔਰ ਮਰਜ਼ਈਆਂ ਨੂੰ ਮਾਰਨ ਤੋਂ ਬਾਅਦ
ਇਹ ਗ੍ਰਿਫਤਾਰ ਹੋ ਜਾਂਦਾ ਵੇ, ਇਹਦੇ ਤੇ ਪਰਚਾ ਹੋ ਜਾਂਦਾ ਹੈ। ਉਸ ਤੋਂ ਬਾਅਦ ਸੈਂਟਰਲ ਜੇਲ੍ਹ ਗੁਜਰਾਂਵਾਲਾ ਦੇ ਵਿੱਚ ਇਹਨੂੰ ਬੰਦ ਕਰ ਦਿੱਤਾ ਜਾਂਦਾ ਵੇ। ਇਹ ਪਹਿਲੀ ਵਾਰ ਸੀ ਬਾਲੇ ਦੀ ਕਿ ਉਹਦੇ ਹੱਥੋਂ ਕੋਈ ਨੁਕਸਾਨ ਹੋਇਆ ਵੱਡਾ, ਔਰ ਉਸ ਤੋਂ ਬਾਅਦ ਉਹ ਜੇਲ੍ਹ ਚਲਾ ਗਿਆ। ਮਰਜ਼ਈਆਂ ਨੂੰ ਉਹਨੇ ਕਿਉਂ ਮਾਰਿਆ, ਇਸ ਹਵਾਲੇ ਨਾਲ ਤਾਂ ਜ਼ਿਆਦਾ ਤਫਸੀਲਾਤ ਜਿਹੜੀਆਂ ਉਹਨੂੰ ਨਹੀਂ ਮਿਲ ਸਕੀਆਂ। ਕੋਈ ਉਹਨਾਂ ਗੁਸਤਾਖੀ ਕੀਤੀ ਜਾਂ ਕੋਈ ਵੈਸੇ ਇਸ਼ੂ ਹੋਇਆ। ਬਹਰਹਾਲ ਉਹ ਜਿਹੜੇ ਬੰਦੇ ਮਾਰੇ ਗਏ ਸਨ ਉਹ ਤਿੰਨੇ ਮਰਜ਼ਈ ਹੀ ਦੱਸੇ ਜਾਂਦੇ ਨੇ। ਫਿਰ ਉਹਦਾ ਸਿਆਸਤਦਾਨ ਨੇ ਉਹਨੂੰ ਹੁਣ ਮੌਕਾ ਲੱਭ ਗਿਆ। ਉਹਨੇ ਕਿਹਾ ਕਿ ਇਹ ਫਸ ਗਿਆ ਵੇ, 2-3 ਬੰਦੇ ਮਾਰਨ ਦਾ ਇਹਦੇ 'ਤੇ ਕੇਸ ਵੀ ਪੈ ਗਿਆ ਔਰ ਜੇਲ੍ਹ ਦੇ ਵਿੱਚ ਬੰਦ ਹੈ। ਹੁਣ ਇਹਦਾ ਸਹੀ ਮੱਕੂ ਠੱਪਿਆ ਜਾ ਸਕਦਾ ਹੈ ਔਰ ਹੋਰ ਇਹਦੇ 'ਤੇ ਦਬਾਓ ਪਾਓ। ਉਹਨਾਂ ਦਿਨਾਂ ਬਿੱਲੂ ਘੰਟਾਘਰੀਆ ਬੜਾ ਮਸ਼ਹੂਰ ਇੱਕ ਡਾਨ ਹੋਇਆ, ਬਦਮਾਸ਼ ਹੋਇਆ ਗੁਜਰਾਂਵਾਲੇ ਦਾ, ਉਹ ਵੀ ਉੱਥੇ ਬੰਦ ਸੀ। ਉਹਨਾਂ ਬਿੱਲੂ ਨੂੰ ਕਿਹਾ ਕਿ ਇਹ ਜਿਹੜਾ ਬਾਲਾ ਪੀਰੇ ਦਾ ਇਹਨੂੰ ਬੇਇੱਜ਼ਤ ਕਰ ਜੇਲ੍ਹ ਦੇ ਵਿੱਚ, ਕਿਉਂਕਿ ਜਦੋਂ ਇਹ ਜੇਲ੍ਹ ਜਾਂਦਾ ਤਾਂ ਜੇਲ੍ਹ ਦੇ ਵਿੱਚ ਵੀ ਭਲਵਾਨ ਹੋਣ ਦੀ ਵਜ੍ਹਾ ਤੋਂ, ਔਰ ਉਹ ਦੌਰ ਇੰਝ ਦਾ ਸੀ ਕਿ ਜਿਹੜੇ ਬੰਦੇ ਦੇ ਹੱਥੋਂ 2-3 ਬੰਦੇ ਮਰ ਜਾਂਦੇ ਸਨ ਉਹਨੂੰ ਬਦਮਾਸ਼ ਸਮਝਿਆ ਜਾਂਦਾ ਸੀ, ਭਾਵੇਂ ਉਹਨੇ ਕਿਸੇ ਮਜਬੂਰੀ ਦੀ ਵਜ੍ਹਾ ਤੋਂ ਇਹ ਕੰਮ ਕੀਤਾ ਹੋਵੇ, ਲੇਕਿਨ ਜੇਲ੍ਹਾਂ ਦੇ ਵਿੱਚ ਉਹਨੂੰ ਮੰਨਿਆ ਜਾਂਦਾ ਸੀ ਕਿ ਇਹ ਤਗੜਾ ਆਦਮੀ ਔਰ ਬਦਮਾਸ਼ ਆਦਮੀ ਹੈ। ਤੋ ਉਹਨਾਂ ਆਖਿਆ ਜੀ ਕਿ ਇਹਨੂੰ ਜਿਹੜਾ ਨੇ ਜੇਲ੍ਹ ਦੇ ਵਿੱਚ ਬੇਇੱਜ਼ਤ ਕਰੋ। ਮਾਜੂ ਪਹਿਲਵਾਨ ਇਹ ਵੀ ਉਦੋਂ ਉੱਥੇ ਹੀ ਸੀ, ਜੇਲ੍ਹ ਦੇ ਵਿੱਚ ਸੀ। ਬਿੱਲੂ ਘੰਟਾਘਰੀਆ ਔਰ ਮਾਜੂ ਇਹ ਆਪਸ ਵਿੱਚ ਦੋਸਤ ਸਨ। ਸੋ ਜਦੋਂ ਬਿੱਲੂ ਨੂੰ ਇਹ ਟਾਸਕ ਦਿੱਤਾ ਜਾਂਦਾ ਹੈ ਕਿ ਇਹਦੇ 'ਤੇ ਹਮਲਾ ਕਰੋ ਜਾਂ ਇਹਨੂੰ ਬੇਇੱਜ਼ਤ ਕਰੋ ਕਮ ਅਜ਼ ਕਮ ਜੇਲ੍ਹ ਦੇ ਵਿੱਚ, ਤੇ ਇੱਕ ਦਿਨ ਹੁੰਦਾ ਹੈ ਵੇ ਜਨਾਬੇ ਲਈ ਕਿ ਬਿੱਲੂ ਘੰਟਾਘਰੀਆ ਔਰ ਮਾਜੂ ਪਹਿਲਵਾਨ ਇਹ ਦੋਵੇਂ ਇਹਦੇ 'ਤੇ ਹਮਲਾ ਕਰ ਦਿੰਦੇ ਨੇ ਜੇਲ੍ਹ ਦੇ ਵਿੱਚ ਹੀ। ਇਹਨੂੰ ਮਾਰਦੇ ਕੁੱਟਦੇ ਨੇ। ਜ਼ਹਿਰ ਇਹ ਇਕੱਲਾ ਸੀ, ਉਹ ਪਹਿਲੇ ਤੋਂ ਇਕੱਠੇ ਸਨ। ਉਹ ਇਹਨੂੰ ਮਾਰਦੇ ਕੁੱਟਦੇ ਨੇ ਔਰ ਜਿਹੜਾ ਸਭ ਤੋਂ ਵੱਡਾ ਵਾਅਦਾ ਕਰ ਦਿੰਦੇ ਨੇ, ਕੱਪੜੇ ਪਾੜ ਕੇ ਇਹਨੂੰ ਨੰਗਿਆਂ ਕਰ ਦਿੰਦੇ ਨੇ। ਜਦੋਂ ਇਹਨੂੰ ਨੰਗਿਆਂ ਕਰ ਦੇਣਾ ਬਾਲੇ ਨੂੰ, ਤੇ ਬਾਲਾ ਕਹਿੰਦਾ ਗੱਲ ਇਹ ਵੇ ਕਿ ਮੈਨੂੰ ਹੁਣ ਮਾਰ ਦਿਓ ਤੇ ਜ਼ਿਆਦਾ ਤੁਹਾਡੇ ਲਈ ਬਿਹਤਰ। ਕਿਉਂ? ਅਗਰ ਮੈਂ ਜੇਲੋਂ ਬਾਹਰ ਚਲਾ ਗਿਆ ਤੇ ਮੈਂ ਤੁਹਾਨੂੰ ਦੋਵਾਂ ਨੂੰ ਮਾਰ ਦੇਣਾ। ਤੁਸੀਂ ਮੈਨੂੰ ਬੇਇੱਜ਼ਤ ਬੜਾ ਢੇਰ ਸਾਰਾ ਕਰ ਦਿੱਤਾ ਵੇ, ਤੇ ਬਿਹਤਰ ਹੈ ਕਿ ਮੈਨੂੰ ਹੁਣ ਮਾਰ ਦਿਓ। ਖੈਰ ਉਹ ਲੜਾਈ ਖਤਮ ਹੋ ਜਾਂਦੀ ਹੈ। ਕੁਝ ਅਰਸਾ ਗੁਜ਼ਰਦਾ ਹੈ ਤੇ ਉਸ ਤੋਂ ਬਾਅਦ ਮਾਜੂ ਤੇ ਬਿੱਲਾ ਘੰਟਾਘਰੀਆ ਉਹ ਜੇਲੋਂ ਰਿਹਾ ਹੋ ਜਾਂਦੇ ਨੇ। ਉਸ ਤੋਂ ਬਾਅਦ ਇਹ ਹੁਣ ਅੱਛਾ ਇੱਕ ਹੋਰ ਬੰਦੇ ਦੀ ਐਂਟਰੀ ਹੁੰਦੀ ਹੈ ਇਸ ਦੌਰਾਨ, ਉਹਦਾ ਨਾਂ ਹੈ ਜ਼ੈਗਮ ਚੱਠਾ। ਜ਼ੈਗਮ ਚੱਠਾ ਹਾਫਜ਼ਾਬਾਦ ਦਾ ਰਹਿਣ ਵਾਲਾ ਹੈ। ਹਾਫਜ਼ਾਬਾਦ ਤੋਂ ਅਲੀਪੁਰ ਚੱਠਾ ਨੂੰ ਜਾਂਦਿਆਂ ਇੱਕ ਨਹਿਰ ਦੇ ਨੇੜੇ ਇੱਕ ਪਿੰਡ ਆਉਂਦਾ ਪੀਰੇ ਦਾ ਕੋਟ, ਉੱਥੋਂ ਦਾ ਰਹਿਣ ਵਾਲਾ ਸੀ। ਦੁਸ਼ਮਣਦਾਰ ਸੀ ਔਰ ਉਹ ਜੇਲ੍ਹ 'ਚ ਆਉਂਦਾ। ਜਦੋਂ ਜੇਲ੍ਹ 'ਚ ਆਉਂਦਾ ਤੇ ਉਹਦੀ ਬਾਲੇ ਨਾਲ ਹੈਲੋਏ ਹੋ ਜਾਂਦੀ ਹੈ ਔਰ ਗੱਲ ਵੱਧਦੀ ਜਾਂਦੀ ਹੈ ਤੇ ਦੋਸਤੀ ਹੋ ਜਾਂਦੀ ਹੈ। ਜਦੋਂ ਦੋਸਤੀ ਹੋ ਜਾਂਦੀ ਹੈ ਤੇ ਇੱਕ ਵਕਤ ਆਉਂਦਾ ਹੈ ਕਿ ਇਹਦੇ ਮਾਪੇ ਇਹਦੀ ਜ਼ਮਾਨਤ ਰੱਖਣਾ ਸ਼ੁਰੂ ਕਰ ਦਿੰਦੇ ਨੇ ਕਿ ਹੁਣ ਦੀ ਜ਼ਮਾਨਤ ਹੋ ਸਕਦੀ ਹੈ, ਲਿਹਾਜ਼ਾ ਉਹਦੀ ਜ਼ਮਾਨਤ ਕਰਵਾ ਲਈਏ। ਇਹਦਾ ਪਿਓ ਜਿਹੜਾ ਹੈਗਾ ਪੀਰ ਬਖਸ਼, ਲੇਕਿਨ ਬਾਲਾ ਜਿਹੜਾ ਉਹ ਆਪਣੇ ਪਿਓ ਨੂੰ ਕਹਿੰਦਾ ਹੈ ਕਿ ਤੁਸੀਂ ਮੇਰੇ ਤੋਂ ਪਹਿਲੇ ਮੇਰਾ ਯਾਰ ਜਿਹੜਾ ਜ਼ੈਗਮ ਚੱਠਾ ਹੈ ਨਾ, ਇਹਦੀ ਜ਼ਮਾਨਤ ਕਰਾਓ, ਇਹਨੂੰ ਬਾਹਰ ਕਢਾਓ, ਉਸ ਤੋਂ ਬਾਅਦ ਮੇਰੀ ਜ਼ਮਾਨਤ ਤੁਸੀਂ ਕਰਾਉਣੀ ਹੈ। ਖੈਰ ਉਹ ਇੰਝ ਹੀ ਹੁੰਦਾ ਜਨਾਬ ਅਲੀ ਕਿ ਜ਼ੈਗਮ ਚੱਠੇ ਦੀ ਜ਼ਮਾਨਤ ਵੀ ਇਹਦਾ ਪਿਓ ਜਿਹੜਾ ਪੀਰ ਬਖਸ਼ੀ ਉਹਨੇ ਕਰਵਾ ਦਿੱਤੀ। ਉਸ ਤੋਂ ਬਾਅਦ ਇਹਦੀ ਆਪਣੀ ਜ਼ਮਾਨਤ ਬਾਲਾ ਪੀਰੇ ਦਾ ਜਿਹੜਾ ਇਹਦੀ ਵੀ ਜ਼ਮਾਨਤ ਹੋ ਜਾਂਦੀ ਹੈ। ਜਦੋਂ ਇਹ ਬਾਹਰ ਆ ਜਾਂਦਾ ਹੈ ਤੇ ਜ਼ੈਗਮ ਨੂੰ ਆਉਂਦੇ ਹੀ ਆ ਕੇ ਕਹਿੰਦਾ, ਅੱਛਾ ਜਦੋਂ ਇਹ ਬਾਹਰ ਆਉਂਦਾ ਜੇਲ੍ਹੋਂ ਤੇ ਜ਼ੈਗਮ ਨੇ ਇਹਦਾ ਬੜਾ ਇਸਤਕਬਾਲ ਕੀਤਾ, ਜਿਵੇਂ ਵੱਡਿਆਂ ਦਾ ਬਦਮਾਸ਼ਾਂ ਦਾ ਇਸਤਕਬਾਲ ਕੀਤਾ ਜਾਂਦਾ ਹੈ। ਗੱਡੀਆਂ ਛੜੀਆਂ ਲਿਆ, ਹਾਰ ਪਾ, ਢੋਲ ਵਗੈਰਾ ਵਜਾ, ਸੋ ਉਹਦਾ ਇਸਤਕਬਾਲ ਕਰਕੇ ਇਹਨੂੰ ਜੇਲ੍ਹ ਤੋਂ ਕਰ ਲਿਆ ਜਾਂਦਾ ਵੇ। ਅੱਛਾ ਹੁਣ ਇਹਨੇ ਬਾਲੇ ਨੇ ਜ਼ੈਗਮ ਨੂੰ ਕਿਹਾ ਕਿ ਗੱਲ ਇਹ ਵੇ ਕਿ ਮੇਰੇ ਕੋਲ ਹੁਣ ਇੱਕੋ ਹੀ ਨਿਸ਼ਾਨਾ ਹੈ ਮੇਰਾ, ਔਰ ਉਹ 2 ਬੰਦੇ ਨੇ ਜਿਨ੍ਹਾਂ ਮੈਨੂੰ ਜੇਲ੍ਹ ਦੇ ਵਿੱਚ ਬਿਜ਼ਤ ਕੀਤਾ ਹੈ, ਉਹ ਬਦਲਾ ਮੈਂ ਲੈਣਾ ਹੀ ਲੈਣਾ ਹੈ। ਜਿੰਨੀ ਦੇਰ ਉਹ ਬਦਲਾ ਨਾ ਲਵਾਂ ਮੈਨੂੰ ਨੀਂਦਰ ਨਹੀਂ ਆਉਂਦੀ। ਜ਼ੈਗਮ ਕਹਿੰਦਾ ਠੀਕ ਹੈ ਮੈਂ ਤੇਰੇ ਨਾਲ ਹਾਂ। ਤੇ ਉਹ ਦੋਵਾਂ ਨੂੰ ਲੱਭਣਾ ਸ਼ੁਰੂ ਕਰ ਦਿੰਦੇ ਨੇ, ਯਾਨੀ ਮਾਜੂ ਪਹਿਲਵਾਨ ਨੂੰ ਔਰ ਬਿੱਲਾ ਘੰਟਾਘਰੀਆ ਨੂੰ। ਮਾਜੂ ਪਹਿਲਵਾਨ ਨਾਲ ਕੀ ਹੁੰਦਾ ਹੈ ਉਹਨਾਂ ਦਿਨਾਂ ਦੇ ਵਿੱਚ ਨਾ ਕਿ ਉਹਦੇ 'ਤੇ ਗੁੰਡਾ ਐਕਟ ਲੱਗਦਾ ਵੇ ਔਰ ਉਸ ਤੋਂ ਬਾਅਦ ਉਹਨੂੰ ਸ਼ਹਿਰ ਬਦਰ ਕਰ ਦਿੱਤਾ ਜਾਂਦਾ ਹੈ। ਜਦੋਂ ਉਹਨੂੰ ਗੁਜਰਾਂਵਾਲੇ 'ਚੋਂ ਕੱਢ ਦਿੱਤਾ ਜਾਂਦਾ ਹੈ ਤੇ ਉਹ ਚਲਾ ਜਾਂਦਾ ਇਲਾਕਾ ਗੈਰ ਵਿੱਚ। ਲੇਕਿਨ ਜਿਹੜਾ ਬਿੱਲਾ ਘੰਟਾਘਰੀਆ ਵੇ ਬਿੱਲੂ, ਉਹ ਉੱਥੇ ਹੀ ਆਪਣੇ ਇਲਾਕੇ 'ਚ ਹੀ ਰਹਿੰਦਾ ਸੀ ਔਰ ਜ਼ਾਹਿਰ ਇਹਦਾ ਮੁਹੱਲੇਦਾਰ ਵੀ ਸੀ ਬਾਲੇ ਦਾ ਔਰ ਮਾਜੂ ਦਾ, ਕਿਉਂਕਿ ਇਹ ਤਿੰਨੇ ਹੀ ਇੱਕੋ ਮੁਹੱਲੇ ਦੇ ਰਹਿਣ ਵਾਲੇ ਸਨ ਘੰਟਾਘਰ ਦੇ ਇਲਾਕੇ ਦੇ। ਖੈਰ ਉਹਨਾਂ ਇੱਕ ਦਿਨ ਮੌਕਾ ਪਾ ਕੇ ਜ਼ੈਗਮ ਚੱਠਾ ਨੇ ਔਰ ਬਾਲਾ ਪੀਰੇ ਦਾ ਨੇ ਇਲਾਕੇ ਵਿੱਚ ਘੁੱਸ ਕੇ ਤੇ ਬਿੱਲੂ ਜਿਹੜਾ ਹੈਗਾ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਦੋਂ ਉਹਨੂੰ ਮਾਰ ਦਿੱਤਾ ਗਿਆ ਜ਼ਾਹਿਰ ਇਹਨਾਂ 'ਤੇ ਪਰਚਾ ਹੋ ਗਿਆ ਔਰ ਉੱਥੋਂ ਨੱਸ ਕੇ ਮਫਰੂਰ ਹੋ ਜਾਂਦੇ ਨੇ। ਮਫਰੂਰੀ ਕੱਟਣਾ ਸ਼ੁਰੂ ਕਰ ਦਿੰਦੇ ਨੇ ਔਰ ਬਾਲੇ ਨੇ ਕਿਹਾ ਕਿ ਜਿੰਨੀ ਦੇਰ ਮੈਂ ਮਾਜੂ ਨੂੰ ਨਹੀਂ ਮਾਰਾਂਗਾ ਉਨੀ ਦੇਰ ਮੈਂ ਪੇਸ਼ ਨਹੀਂ ਹੋਣਾ। ਇਹਨਾਂ ਦੋਵਾਂ ਕਿਰਦਾਰਾਂ ਨੂੰ ਮਾਰਨਾ ਮੇਰੇ ਵਾਸਤੇ ਬੜਾ ਜ਼ਰੂਰੀ ਸੀ। ਇੱਕ ਮਾਰਿਆ ਗਿਆ, ਹੁਣ ਮਾਜੂ ਇਹ ਮੇਰਾ ਅਗਲਾ ਨਿਸ਼ਾਨਾ ਵੇ, ਲਿਹਾਜ਼ਾ ਉਹਨੂੰ ਮੈਂ ਮਾਰਾਂਗਾ ਤੇ ਤਾਂ ਹੀ ਹੁਣ ਜਿਹੜਾ ਨਾ ਕਿਸੇ ਹੋਰ ਪਾਸੇ ਲੱਗਾਂਗੇ। ਖੈਰ ਉਹ ਚੌਂਕੇ ਇਲਾਕਾ ਗੈਰ ਸੀ। ਇੱਕ ਦਿਨ ਹੁੰਦਾ ਹੈ ਵੇ ਕਿ ਮਾਜੂ ਗੁਜਰਾਂਵਾਲੇ ਆਉਂਦਾ, ਗੁਜਰਾਂਵਾਲੇ ਆ ਕੇ ਤੇ ਟਾਂਗੇ 'ਤੇ ਬੈਠਾ ਹੁੰਦਾ ਤੇ ਜਾ ਰਿਹਾ ਹੁੰਦਾ ਤੇ ਉੱਚਾ ਪੁਲ ਇੱਕ ਗੁਜਰਾਂਵਾਲੇ ਦੇ ਵਿੱਚ ਬੜਾ ਮਸ਼ਹੂਰ ਹੈ, ਉੱਥੇ ਇਹਨਾਂ ਦੋਵਾਂ ਦਾ ਆਪਸ ਵਿੱਚ ਟਾਕਰਾ ਹੋ ਜਾਂਦਾ ਹੈ, ਬਾਲੇ ਦਾ ਤੇ ਉਹਦਾ।
ਬਾਲੇ ਕੋਲ ਇੱਕ ਗਰਾਰੀ ਵਾਲਾ ਪਿਸਟਲ ਉਹਨੂੰ ਅਮੂਮਨ ਕਿਹਾ ਜਾਂਦਾ ਸੀ, ਲੇਕਿਨ ਉਹ ਰਿਵਾਲਵਰ ਹੁੰਦਾ ਬੇਸਿਕਲੀ, ਔਰ ਹੁਣ ਤਾਂ ਖਤਮ ਹੋ ਗਿਆ ਜਦੋਂ ਦੇ ਆਟੋਮੈਟਿਕ ਅਸਲਾ ਵਗੈਰਾ ਆ ਗਿਆ ਵੇ, ਲੇਕਿਨ ਪਹਿਲੇ ਉਹ ਰਿਵਾਲਵਰ ਬੜਾ ਅੱਛਾ ਪਿਸਤੌਲ ਸਮਝਿਆ ਜਾਂਦਾ ਸੀ। ਉਹਦੇ ਕੋਲ ਉਹ ਪਿਸਤੌਲ ਸੀ ਬਾਲੇ ਕੋਲ, ਤੇ ਉਹਨੇ ਉਹਨੂੰ ਸਿੱਧਾ ਕਰ ਦਿੱਤਾ ਤੇ ਟਾਂਗਾ ਰੋਕ ਲਿਆ ਤੇ ਉਹਨੇ ਕਿਹਾ ਥੱਲੇ ਆ। ਅੱਛਾ, ਹੁਣ ਮਾਜੋ ਪਹਿਲਵਾਨ ਨੇ ਛਾਲ ਮਾਰੀ, ਇਹ ਥੱਲੇ ਆਇਆ ਟਾਂਗੇ ਤੋਂ। ਮਾਜੋ ਪਹਿਲਵਾਨ, ਜਿਵੇਂ ਕਿ ਮੈਂ ਉਸ ਵਿਲਾਗ 'ਚ ਵੀ ਦੱਸਿਆ ਸੀ, ਕਿ ਬੜਾ ਤਗੜਾ ਪਹਿਲਵਾਨ ਸੀ, ਕਿ ਉਹ ਕੁਰਸੀ ਉੱਤੇ, ਜਿਹੜੀ ਕੁਰਸੀ ਰੂਟੀਨ 'ਚ ਬਣਾਈ ਜਾਂਦੀ ਹੈ ਬਹਿਣ ਵਾਸਤੇ, ਉਹਦੇ ਉੱਤੇ ਨਹੀਂ ਸੀ ਬਹਿ ਸਕਦਾ। ਉਹਦੇ ਨਾਲ ਉਹਦੀ ਚੌੜਾਈ ਜਿਸਮ ਦੀ ਜ਼ਿਆਦਾ ਸੀ, ਉੱਚਾ ਲੰਮਾ ਸੀ ਔਰ ਬੜਾ ਤਾਕਤਵਰ ਸੀ, ਬਹਾਦਰ ਵੀ ਹੈ ਸੀ। ਉਹਨੇ ਜਦੋਂ ਛਾਲ ਮਾਰੀ ਹੈ ਤੇ ਦੱਸਦੇ ਨੇ ਲੋਕ ਕਿ ਇਹਦੇ ਹੱਥੋਂ ਪਿਸਤੌਲ ਡਿੱਗ ਗਿਆ ਸੀ, ਬਾਲਾ ਪੀਰੇਦਾ ਦੇ ਹੱਥੋਂ। ਉਸ ਤੋਂ ਬਾਅਦ ਇਹ ਜੱਫ ਗੜੱਫੀ ਹੋ ਜਾਂਦੇ ਨੇ, ਹੱਥੀ ਪੈ ਜਾਂਦੇ ਨੇ ਇੱਕ ਦੂਸਰੇ ਦੇ, ਤੇ ਮਾਰਨਾ ਕੁੱਟਣਾ ਇੱਕ ਦੂਜੇ ਨੂੰ ਸ਼ੁਰੂ ਹੋ ਜਾਂਦੇ ਨੇ, ਔਰ ਲੋਕ ਇਕੱਠੇ ਹੋ ਜਾਂਦੇ ਨੇ। ਲੋਕ ਇਕੱਠੇ ਹੋਣ ਤੋਂ ਬਾਅਦ ਖੈਰ ਇਹਨਾਂ ਨੂੰ ਛੁਡਾਉਂਦੇ ਨੇ, ਪੁਲਿਸ ਆਉਂਦੀ ਔਰ ਇਹ ਦੋਵੇਂ ਨੱਸ ਜਾਂਦੇ ਨੇ, ਕਿਉਂਕਿ ਇਹਦੇ ਉੱਤੇ ਵੀ ਪਰਚੇ ਹੋਏ ਸਨ, ਔਰ ਜਿਹੜਾ ਮਾਜੂ ਹੈ ਉਹ ਆਲਰੇਡੀ ਉਹਨੂੰ ਸ਼ਹਿਰ ਬਦਰ ਕੀਤਾ ਹੋਇਆ ਸੀ ਪੁਲਿਸ ਨੇ। ਖੈਰ ਉੱਥੋਂ ਨੱਸ ਜਾਂਦਾ। ਉਸ ਤੋਂ ਬਾਅਦ ਮਾਜੂ ਇੱਕ ਹੋਰ ਵਾਕਿਆ ਕਰਦਾ ਹੈ, ਕਿ ਇੱਕ ਦੱਸਿਆ ਜਾਂਦਾ ਹੈ ਕਿ ਬੈਂਕ ਦੀ ਜਿਹੜੀ ਕੈਸ਼ ਵੈਨ ਹੁੰਦੀ ਹੈ ਉਹ ਆ ਰਹੀ ਹੁੰਦੀ ਹੈ, ਔਰ ਮਾਜੂ ਉਹਨੂੰ ਰੋਕ ਕੇ ਉਹਨਾਂ ਨੂੰ ਕਹਿੰਦਾ ਕਿ ਪੈਸੇ ਮੈਨੂੰ ਦਿਓ ਇਹਦੇ 'ਚੋਂ ਕੱਢ ਕੇ। ਤੋ ਯਾਨੀ ਡਕੈਤੀ ਨਹੀਂ ਕਰਦਾ, ਉਹਨਾਂ ਨੂੰ ਆਪ ਕਹਿੰਦਾ ਕਿ ਮੈਨੂੰ ਕੱਢ ਕੇ ਪੈਸੇ ਦਿਓ। ਉਹ ਇਨਕਾਰ ਕਰ ਦਿੰਦੇ ਨੇ, ਤੇ ਇਹ ਜਨਾਬ ਲਈ ਉਹਨਾਂ ਨੂੰ ਮਾਰਦਾ ਕੁੱਟਦਾ, ਔਰ ਉਹ ਵੈਨ ਸ਼ਹਿਰ ਨੂੰ ਤੋੜਦਾ ਹੈ। ਪੁਲਿਸ ਨੂੰ ਇਤਲਾਹ ਹੁੰਦੀ, ਪੁਲਿਸ ਪਹੁੰਚਦੀ ਹੈ, ਤੇ ਮਾਜੂ ਉੱਥੋਂ ਨੱਸ ਜਾਂਦਾ ਹੈ। ਹੁਣ ਮਾਜੂ ਉੱਥੋਂ ਨੱਸ ਕੇ ਤੇ ਆ ਜਾਂਦਾ ਹੈ ਲਾਹੌਰ, ਕਿਉਂਕਿ ਲਾਹੌਰ ਦੇ ਵਿੱਚ ਮਾਜੂ ਦਾ ਇੱਕ ਘਰ ਸੀ, ਉਹਦੀਆਂ 2 ਸ਼ਾਦੀਆਂ ਕੀਤੀਆਂ ਹੋਈਆਂ ਸਨ, ਔਰ ਉਹ ਦੋਵੇਂ ਬੀਵੀਆਂ ਉਹਦੀਆਂ ਇੱਥੇ ਰਹਿੰਦੀਆਂ ਸੀ ਲਾਹੌਰ ਦੇ ਵਿੱਚ ਹੀ। ਤੋ ਉਹ ਨੱਸ ਕੇ ਇੱਥੇ ਆ ਜਾਂਦਾ ਵੇ, ਔਰ ਬਾਲਾ ਪੀਰੇਦਾ ਔਰ ਜ਼ੈਗਮ ਚੱਠਾ ਇਹ ਚੌਂਕੇ ਮਫਰੂਰ ਸਨ, ਗੁਜਰਾਂਵਾਲੇ 'ਚੋਂ ਅੱਗੇ ਪਿੱਛੇ ਹੋ ਜਾਂਦੇ ਨੇ। ਉਸ ਤੋਂ ਬਾਅਦ ਲੱਭਦੇ ਲਭਾਉਂਦੇ, ਖੁਰਾ ਨੱਪਦੇ ਨੱਪਦੇ ਇਹ ਵੀ ਲਾਹੌਰ ਆ ਜਾਂਦੇ ਨੇ। ਇਹਨਾਂ ਨੂੰ ਪਤਾ ਚੱਲਦਾ ਹੈ ਕਿ ਮਾਜੂ ਪਹਿਲਵਾਨ ਜਿਹੜਾ ਹੈਗਾ ਉਹ ਲਾਹੌਰ ਰਹਿ ਰਿਹਾ ਵੇ। ਇਹ ਉਹਦੀ ਰੈਕੀ ਸ਼ੈਕੀ ਕਰਨਾ ਸ਼ੁਰੂ ਕਰ ਦਿੰਦੇ ਨੇ, ਔਰ ਇੱਕ ਇਹਦਾ ਕੋਈ ਦੋਸਤ ਜਾਂ ਗਨਮੈਨ ਸੀ ਮਾਜੂ ਦਾ, ਉਹਨੇ ਖਰੀਦ ਲੈਂਦੇ ਨੇ ਕਿ ਉਹਨੂੰ ਪੈਸੇ ਪੂਸੇ ਦਾ ਲਾਲਚ ਦੇ ਕੇ, ਕਿ ਇੱਕ ਤੇ ਸਾਨੂੰ ਮਾਜੂ ਪਹਿਲਵਾਨ ਦੀ ਰੈਕੀ ਕਰ, ਔਰ ਦੂਸਰਾ ਜਿਹੜਾ ਹੈਗਾ ਉਹ ਸਾਡੀ ਮਦਦ ਕਰ ਇਹਨੂੰ ਮਾਰਨ ਦੇ ਵਿੱਚ। ਖੈਰ ਉਹ ਵਿਕ ਜਾਂਦਾ ਵੇ। ਵਿਕਣ ਤੋਂ ਬਾਅਦ ਬੜਾ ਮਸ਼ਹੂਰ ਵਾਕਿਆ ਹੈ, ਪੂਰੇ ਲਾਹੌਰ ਨੂੰ ਇਸ ਗੱਲ ਦਾ ਪਤਾ ਹੈ ਕਿ ਲక్ష్ਮੀ ਚੌਕ ਦੇ ਵਿੱਚ ਮਾਜੂ ਪਹਿਲਵਾਨ ਔਰ ਉਹਦਾ ਪੁੱਤਰ ਦੋਵੇਂ ਆਉਂਦੇ ਨੇ। ਤੋ ਉੱਥੇ ਆ ਕੇ ਉਹ ਬੈਠਾ ਹੁੰਦਾ, ਤੇ ਉਹ ਰੈਕੀ ਜਿਹੜਾ ਕਰਨ ਵਾਲਾ ਬੰਦਾ ਉਹ ਇਹਨਾਂ ਨੂੰ ਦੱਸਦਾ ਹੈ ਕਿ ਇਸ ਟਾਈਮ ਅਸੀਂ ਫਲਾਣੀ ਜਗ੍ਹਾ ਦੇ ਉੱਤੇ ਹਾਂ ਤੇ ਤੁਸੀਂ ਆ ਜਾਓ। ਜਦੋਂ ਆ ਜਾਂਦੇ ਨੇ, ਅੱਛਾ ਇਹਨਾਂ ਦੇ ਨਾਲ ਉਸ ਟਾਈਮ ਇਹਨਾਂ ਇੱਕ ਉਜਰਤੀ ਕਾਤਲ ਸੀ, ਉਹ ਵੀ ਇਹਨਾਂ ਨਾਲ ਮਿਲਾ ਲਿਆ, ਜ਼ੈਗਮ ਚੱਠਾ ਨੇ ਔਰ ਬਾਲਾ ਪੀਰੇਦਾ ਨੇ। ਤੋ ਇਹ ਉੱਥੇ ਆ ਜਾਂਦੇ ਨੇ, ਤੇ ਉਹਨੂੰ ਆ ਕੇ ਉਸ ਜਿਹਨੂੰ ਇਹਨਾਂ ਖਰੀਦਿਆ ਸੀ ਉਹਨੂੰ ਕਹਿੰਦੇ ਨੇ ਕਿ ਇਹਦਾ ਅਸਲਾ ਜਿਹੜਾ ਹੈ ਨਾ ਮਾਜੂ ਦਾ, ਇਹ ਕਿਸੇ ਸਾਈਡ 'ਤੇ ਲਾ, ਵਰਨਾ ਇਹ ਸਾਡੇ 'ਤੇ ਭਾਰੀ ਪੈ ਜਾਏਗਾ। ਤੋ ਉਹ ਆਉਂਦਾ ਹੈ ਤੇ ਮਾਜੂ ਪਹਿਲਵਾਨ ਨੂੰ ਕਹਿੰਦਾ ਕਿ ਇਹ ਆਪਣਾ ਭਲਵਾਨ ਜੀ ਇਹਦਾ ਪਿਸਟਲ ਜਿਹੜਾ ਹੈ ਨਾ ਇਹ ਮੈਨੂੰ ਦਿਓ ਨਾ। ਉਹਨੇ ਕਿਹਾ ਕੀ ਕਰਨੀ ਹੈ, ਮੇਰਾ ਇੱਕ ਬੰਦੇ ਨਾਲ ਝਗੜਾ ਹੋਇਆ, ਤੇ ਉਹਨੇ ਕਿਹਾ ਮੈਂ ਚੱਲਣਾ ਤੇਰੇ ਨਾਲ ਹੈ। ਨਹੀਂ ਨਹੀਂ, ਮੈਂ ਉਹ ਨਿਬੇੜ ਲਿਆਂਗਾ ਇਕੱਲਾ, ਤੁਸੀਂ ਬੈਠੋ ਆਰਾਮ ਕਰੋ। ਅੱਛਾ, ਆਪ ਉਹ ਅਸਲਾ ਲੈ ਕੇ ਗਾਇਬ ਹੋ ਜਾਂਦਾ ਹੈ, ਤੇ ਨਾਲ ਇਹਨਾਂ ਨੂੰ ਦੱਸਦਾ ਹੈ ਕਿ ਹੁਣ ਇਸ ਟਾਈਮ ਉਹਦੇ ਕੋਲ ਕੋਈ ਅਸਲਾ ਨਹੀਂ, ਔਰ ਉਹ ਇਕੱਲਾ ਬੈਠਾ ਹੈ ਜੇ। ਹੁਣ ਹੁੰਦਾ ਕੀ, ਉਹ ਸਭ ਤੋਂ ਪਹਿਲੇ ਜਿਹੜਾ ਉਜਰਤੀ ਕਾਤਲ ਸੀ ਉਹਨੂੰ ਅੱਗੇ ਭੇਜਦੇ ਨੇ ਕਿ ਤੈਨੂੰ ਉਹ ਪਛਾਣਦਾ ਨਹੀਂ ਹੈ, ਸਾਨੂੰ ਤਾਂ ਦੋਵਾਂ ਨੂੰ ਜਾਣਦਾ ਵੇ ਮਾਜੂ ਪਹਿਲਵਾਨ, ਸੋ ਸਭ ਤੋਂ ਪਹਿਲੇ ਤੂੰ ਜਾ ਕੇ ਉਹਨੂੰ ਇੱਕ ਫੈਰ ਮਾਰ, ਉਸ ਤੋਂ ਬਾਅਦ ਅਸੀਂ ਪਹੁੰਚ ਜਾਂਦੇ ਹਾਂ। ਉਹ ਜਾਂਦਾ ਹੈ, ਉਹ ਜਾਂਦੇ ਇੱਕ ਫੈਰ ਮਾਰਦਾ ਹੈ, ਮਾਜੂ ਨੂੰ ਪਹਿਲਵਾਨ ਨੂੰ ਫੈਰ ਲੱਗ ਜਾਂਦਾ ਹੈ, ਲੇਕਿਨ ਉਹ ਐਡਾ ਤਗੜਾ ਪਹਿਲਵਾਨ ਸੀ, ਫੈਰ ਲੱਗਣ ਦੇ ਬਾਵਜੂਦ ਫੈਰ ਝੱਲ ਕੇ ਵੀ ਉੱਠਦਾ ਔਰ ਉਹਨੂੰ ਕਾਬੂ ਕਰ ਲੈਂਦਾ ਹੈ। ਕਾਬੂ ਕਰਕੇ ਜੱਫੇ ਲੈ ਕੇ ਉਹਨੂੰ ਥੱਲੇ ਲੈ ਲੈਂਦਾ। ਇੰਨੀ ਦੇਰ 'ਚ ਜ਼ਾਹਿਰ ਵੀ ਉਹਦੇ ਪਿੱਛੇ ਖਲੋਤੇ ਸਨ, ਦੂਰ ਕੋਈ ਨਹੀਂ ਸੀ, ਜ਼ੈਗਮ ਚੱਠਾ ਔਰ ਬਾਲਾ ਪੀਰੇਦਾ। ਉਸ ਤੋਂ ਬਾਅਦ ਇਹ ਦੋਵੇਂ ਆ ਜਾਂਦੇ ਨੇ ਔਰ ਆ ਕੇ ਫਾਇਰਿੰਗ ਕਰ ਦਿੰਦੇ ਨੇ। ਇਸ ਦੌਰਾਨ ਉਹ ਆਪਣੇ ਸਮਝ ਜਾਂਦਾ ਹੈ ਕਿ ਅੱਜ ਮੇਰੀ ਜ਼ਿੰਦਗੀ ਦਾ ਆਖਰੀ ਦਿਨ ਹੈ, ਇਹ ਮੇਰੇ 'ਤੇ ਤਿਆਰ ਹੋ ਕੇ ਆ ਗਏ ਮਰਨ ਵਾਸਤੇ। ਸੋ ਉਹ ਆਪਣੇ ਬੱਚੇ ਨੂੰ ਇਸ਼ਾਰਾ ਕਰਦਾ ਹੈ ਕਿ ਤੂੰ ਨਿਕਲਣ ਵਾਲੀ ਗੱਲ ਕਰ। ਜਿਹੜਾ ਉਹਦਾ ਪੁੱਤਰ ਸੀ ਬਿਲਾਲ, ਉਹਦਾ ਨਾਂ ਦੱਸਿਆ ਜਾਂਦਾ ਵਾ, ਮਾਜੂ ਦਾ ਪੁੱਤਰ ਸੀ, ਉਹਨੇ ਉਹਨੂੰ ਉੱਥੋਂ ਨਸਾ ਦਿੱਤਾ। ਖੈਰ ਇਹ ਦੋਵੇਂ ਜਿਹੜੇ ਨੇ ਉਹਨੂੰ ਮਾਰਨ ਵਿੱਚ ਕਾਮਯਾਬ ਹੋ ਜਾਂਦੇ ਨੇ, ਔਰ ਮਾਜੂ ਪਹਿਲਵਾਨ ਨੂੰ ਲక్ష్ਮੀ ਚੌਕ ਦੇ ਵਿੱਚ ਮਾਰ ਕੇ ਉੱਥੋਂ ਨੱਸ ਜਾਂਦੇ ਨੇ। ਹੁਣ ਇਹ ਦੋਵੇਂ ਜਿਹੜੇ ਨੇ ਇਲਾਕਾ ਗੈਰ ਚਲੇ ਜਾਂਦੇ ਨੇ, ਉੱਥੇ ਜਾ ਕੇ ਮਫਰੂਰੀ ਕੱਟਦੇ ਨੇ। ਉਹਦਾ ਸਿਆਸੀ ਖਾਨਦਾਨ ਜਿਹਦੇ ਤੋਂ ਇਹ ਕੰਮ ਸ਼ੁਰੂ ਬੁਨਿਆਦੀ ਤੌਰ 'ਤੇ ਹੋਏ ਆਵੇ, ਮੈਂ ਅਗਰ ਉਹ ਨਾਮ ਹੀ ਵਿਲਾਗ ਦੇ ਵਿੱਚ ਦੱਸਾਂ ਤੇ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਉਹ ਸਿਆਸੀ ਖਾਨਦਾਨ ਜਿਹੜਾ ਹੈਗਾ ਉਹ ਕਿਹਨਾਂ ਦਾ ਹੈਗਾ, ਔਰ ਉਹਨਾਂ ਦਾ ਵੱਡਾ ਕੌਣ ਸੀ, ਔਰ ਅੱਜ ਕੱਲ੍ਹ ਉਹਦੇ ਵਿੱਚ ਕੌਣ ਜਿਹੜਾ ਹੈਗਾ ਉਹ ਹੁਕੂਮਤ ਦੇ ਵਿੱਚ ਸ਼ਾਮਿਲ ਹੈ। ਸੋ ਐਡਾ ਦੱਸਣਾ ਜ਼ਰੂਰੀ ਨਹੀਂ ਹੈ। ਉਹਦੀ ਵਜੂਹਾਤ ਜਿਹੜੀਆਂ ਹੁੰਦੀਆਂ ਨਾ, ਇਹ ਨਹੀਂ ਹੁੰਦਾ ਕਿ ਸਾਨੂੰ ਕੋਈ ਖੌਫ ਹੁੰਦਾ ਹੈ, ਵਜ੍ਹਾ ਇਹ ਹੁੰਦੀ ਕਿ ਕੁਛ ਪਾਲਿਸੀ ਹੁੰਦੀ ਇਦਾਰੇ ਦੀ, ਉਹਦੇ ਮੁਤਾਬਕ ਸਭ ਚੱਲਣਾ ਹੁੰਦਾ। ਖੈਰ ਉਸ ਖਾਨਦਾਨ ਨੂੰ ਸ਼ੱਕ ਪੈ ਜਾਂਦਾ ਹੈ ਕਿ ਮਾਜੂ ਨੇ ਆਪਣਾ ਬਾਲਾ ਪੀਰੇਦਾ ਨੇ ਮਾਜੂ ਮਾਰ ਦਿੱਤਾ, ਬਿੱਲੂ ਘੰਟਾ ਗਰੀਆ ਮਾਰ ਦਿੱਤਾ, ਔਰ ਇਹ ਹੁਣ ਜਿਹੜੀ ਪੀਕ 'ਤੇ ਆ ਗਿਆ ਵੇ, ਇਹਦੇ ਤੋਂ ਸਾਨੂੰ ਖਤਰਾ ਵੇ, ਇਹ ਹੁਣ ਸਾਡਾ ਨੁਕਸਾਨ ਕਰ ਸਕਦਾ ਹੈ, ਸਾਡੇ 'ਤੇ ਵੀ ਹਮਲਾ ਕਰ ਸਕਦਾ ਹੈ। ਹੁਣ ਇਹਦਾ ਕੀ ਕੀਤਾ ਜਾਏ? ਫਿਰ ਉਹ ਖਾਨਦਾਨ ਜਿਹੜਾ ਹੈਗਾ ਇਹਦਾ ਯਾਰ ਜ਼ੈਗਮ ਚੱਠਾ ਉਹਨੂੰ ਅਪਰੋਚ ਕਰਦੇ ਨੇ। ਅਪਰੋਚ ਕਰਕੇ ਤੇ ਉਹਨੂੰ ਇਹ ਲਾਲਚ ਦਿੱਤਾ ਜਾਂਦਾ ਹੈ ਕਿ ਅਸੀਂ ਤੇਰੇ ਸਾਰੇ ਕੇਸਿਸ ਜਿਹੜੇ ਨੇ ਉਹ ਵੀ ਖ਼ਤਮ ਕਰਾਵਾਂਗੇ, ਔਰ ਤੈਨੂੰ ਇੰਨੀ ਰਕਮ ਵੀ ਦਿੰਦੇ ਹਾਂ, ਤੇ ਤੂੰ ਬਾਲਾ ਪੀਰੇ ਦਾ ਜਿਹੜਾ ਹੈ ਉਹਨੂੰ ਮਾਰ ਦੇ। ਹੁਣ
ਉਹ ਇਸ ਗੱਲ ਨੂੰ ਮੰਨ ਲੈਂਦਾ ਹੈ ਜ਼ੈਗਮ ਚੱਠਾ ਔਰ ਉਹ ਯਾਰ ਮਾਰ ਬਣਨ ਵਾਸਤੇ ਤਿਆਰ ਹੋ ਜਾਂਦਾ ਵੇ। ਔਰ ਇੰਝ ਹੀ ਹੁੰਦਾ ਹੈ ਇੱਕ ਦਿਨ, ਚੌਂਕੇ ਬਾਲਾ ਬਾਰੇ ਮੈਂ ਦੱਸਿਆ ਹੈਗਾ ਕਿ ਉਹ ਨਮਾਜ਼ ਵਗੈਰਾ ਪੜ੍ਹਦਾ ਸੀ ਔਰ ਪਰਹੇਜ਼ਗਾਰ ਕਿਸਮ ਦਾ ਆਦਮੀ ਸੀ। ਦੁਸ਼ਮਣਦਾਰੀ ਵਿੱਚ ਉਹ ਆ ਗਿਆ ਇੱਕ ਅਲੱਗ ਚੀਜ਼ ਹੈ, ਲੇਕਿਨ ਬਦਮਾਸ਼ੀ ਵਾਲਾ ਉਹਨੇ ਕੋਈ ਕੰਮ ਨਹੀਂ ਕੀਤਾ, ਯਾਨੀ ਕੋਈ ਉਹਨੇ ਬੁਰਾਈ ਨਹੀਂ ਕੀਤੀ। ਬਦਮਾਸ਼ੀ ਦਾ ਮਤਲਬ ਇਹ ਕਿ ਬੁਰੇ ਕੰਮ ਕਰਨਾ, ਬੁਰੇ ਤਰੀਕੇ ਨਾਲ ਮੁਆਸ਼ ਕਮਾਉਣਾ, ਰੋਜ਼ੀ ਕਮਾਉਣਾ, ਲੇਕਿਨ ਉਹਨੇ ਐਸਾ ਕੋਈ ਕੰਮ ਨਹੀਂ ਕੀਤਾ। ਜੇ ਔਰਤਾਂ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਵੀ ਉਹਦਾ ਲੰਗੋਟਾ ਸਾਫ਼ ਸੀ। ਡਕੈਤੀ ਉਹਨੇ ਨਹੀਂ ਕੀਤੀ, ਚੋਰੀ ਉਹਨੇ ਨਹੀਂ ਕੀਤੀ, ਭੱਥਾ ਉਹਨੇ ਨਹੀਂ ਲਿਆ। ਇਹ 2-3 ਕੰਮ ਜਿਹੜੇ ਉਹਨੇ ਨਹੀਂ ਕੀਤੇ, ਸਿਰਫ ਉਹਨੇ ਦੁਸ਼ਮਣਦਾਰੀ ਆਪਣੀ ਨਿਭਾਈ ਹੈ। ਤੋ ਫਜਰ ਦੇ ਟਾਈਮ ਦੇ ਉੱਤੇ ਇਲਾਕਾ ਗੈਰ ਦੇ ਵਿੱਚ ਬਾਲਾ ਪੀਰੇ ਦਾ ਉੱਠ ਕੇ ਨਮਾਜ਼ ਪੜ੍ਹਨਾ ਸ਼ੁਰੂ ਕਰਦਾ ਹੈ ਅਤੇ ਜ਼ੈਗਮ ਚੱਠਾ ਜਿਹੜਾ ਹੈਗਾ ਪਿੱਛੂ ਉਹਨੂੰ ਜਾ ਕੇ ਫੈਰ ਮਾਰਦਾ ਹੈ ਔਰ ਉੱਥੇ ਉਹਨੂੰ ਮਾਰ ਦਿੰਦਾ ਔਰ ਉੱਥੋਂ ਨੱਸ ਕੇ ਅਤੇ ਗੁਜਰਾਂ ਵਾਲੇ ਉਸ ਖਾਨਦਾਨ ਕੋਲ ਆ ਜਾਂਦਾ ਹੈ ਕਿ ਮੈਂ ਤੁਹਾਡਾ ਕੰਮ ਕਰ ਦਿੱਤਾ ਹੈ, ਹੁਣ ਤੁਸੀਂ ਜਾਣੋ ਅਤੇ ਤੁਹਾਡਾ ਕੰਮ ਜਾਣੇ। ਖੈਰ ਉਹ ਖਾਨਦਾਨ ਜ਼ੈਗਮ ਚੱਠਾ ਨੂੰ ਪੇਸ਼ ਕਰਦਾ ਹੈ ਥਾਣੇ। ਉਸ ਤੋਂ ਬਾਅਦ ਜੇਲ੍ਹ ਚਲਾ ਜਾਂਦਾ ਹੈ, ਫਿਰ ਉਹਦੇ ਕੇਸਿਸ ਵਗੈਰਾ ਖਤਮ ਕਰਾਏ ਜਾਂਦੇ ਨੇ ਔਰ ਉਸ ਤੋਂ ਬਾਅਦ ਉਹ ਰਿਹਾ ਹੋ ਜਾਂਦਾ ਹੈ। ਔਰ ਇੰਜ ਬਾਲਾ ਪੀਰੇ ਦਾ ਜਿਹੜਾ ਹੈਗਾ ਉਹਦਾ ਜ਼ਿੰਦਗੀ ਦਾ ਅੰਜਾਮ ਹੋ ਜਾਂਦਾ ਹੈ। ਲੇਕਿਨ ਜ਼ੈਗਮ ਚੱਠਾ ਨਾਲ ਅੱਗੇ ਜਾ ਕੇ ਕੀ ਹੋਇਆ ਇਹ ਵੀ ਦੱਸਣਾ ਜ਼ਰੂਰੀ ਹੈਗਾ। ਇਹ ਮੈਂ ਇਨਸ਼ਾਅੱਲਾ ਜਲਦੀ ਅਗਲਾ ਵਿਲਾਗ ਕਰਾਂਗਾ ਜ਼ੈਗਮ ਚੱਠੇ ਉੱਤੇ ਕਿ ਉਹਨੇ ਯਾਰ ਮਾਰੀ ਤੇ ਕਰ ਲਈ, ਲੇਕਿਨ ਉਹਦਾ ਆਪਣਾ ਅੰਜਾਮ ਜਿਹੜਾ ਹੈਗਾ ਉਹ ਕੀ ਹੋਇਆ। ਨਾਜ਼ਰੀਨ, ਮਿਲਨੇ ਆ ਕਿਸੇ ਹੋਰ ਸਟੋਰੀ ਨਾਲ ਤੁਹਾਡੇ ਨਾਲ। ਤੁਹਾਡਾ ਸਾਰਿਆਂ ਦਾ ਰੱਬ ਰਾਖਾ।